ਕਿ ਮਹਾਰਾਜਾ ਰਣਜੀਤ ਸਿੰਘ ਰਾਜਾ ਹੋਇਆ ਸਾਡਾ ਬਹੁਤ ਹੀ ਮਸ਼ਹੂਰ ਰਾਜੇ ਹੋਏ ਆ ਨਾ ਸਿਆਣਾ ਬੰਦਾ ਸੀ। ਉਹਨੂੰ ਆਪਣੇ ਸਾਰੇ ਪਿੰਡਾਂ ਦੇ ਸਰਪੰਚਾਂ ਦੇ ਨਾਮ ਜਵਾਨੀ ਯਾਦ ਸੀ, ਲੰਬੜਦਾਰਾਂ ਦੇ ਨਾਮ ਜਵਾਨੀ ਯਾਦ ਸੀ ਔਰ ਪਿੰਡ ਦੀਆਂ ਸਮੱਸਿਆਵਾਂ ਜਵਾਨੀ ਯਾਦ ਸੀ ਕਿ ਅਸੀਂ ਕਿੱਦਾਂ ਸ਼ੋਰ ਕਰ ਲਈਏ ਕਿ ਸਾਡੀ ਜਿਹੜੀ ਗੱਲ ਹੈ ਸੀਐਮ ਮੁੱਖ ਮੰਤਰੀ ਮਾਨ ਸਾਹਿਬ ਤੱਕ ਪਹੁੰਚ ਗਈ ਆ। ਸਰਕਾਰ ਕੀ ਇਹ ਦੇਖ ਰਹੀ ਆ ਕਿ ਜਿੰਨਾ ਚਿਰ 50-60 ਬੰਦੇ ਇੱਥੇ ਮਰਦੇ ਨਹੀਂ ਉਦੋਂ ਕਾਰਵਾਈ ਕਰਨੀ ਆ। ਲੀਡਰਾਂ ਨੂੰ ਅਸੀਂ ਪਿੰਡ ਵਿੱਚ ਵੜਨ ਨਹੀਂ ਦੇਣਾ ਕਿਉਂਕਿ ਸਾਡੇ ਬੱਚੇ ਰੁੜਨ ਤੋਂ ਬਚੇ ਆ, ਬੱਚੇ ਮਰਨ ਤੋਂ ਬਚੇ ਆ। ਸਾਨੂੰ ਲੀਡਰ ਬਾਅਦ ਚੋਂ ਆ, ਪਹਿਲਾਂ ਬੱਚੇ ਆ। ਹਾਂ, ਜਦੋਂ ਤਾਂ ਅਸੀਂ ਹੁੰਨੇ ਆ ਅੱਕਿਓ ਅਸੀਂ ਗੱਲਾਂ ਬਹੁਤ ਕਰਦੇ ਆ। ਜਦੋਂ ਕੋਈ ਐਮਐਲਏ ਆ ਜਾਂਦਾ, ਵੋਟਾਂ ਦਾ ਸਮਾਂ ਹੋ ਜਾਂਦਾ, ਅਸੀਂ ਨਰਮ ਹੋ ਜਾਂਦੇ ਆ, ਅਸੀਂ ਹੱਥ ਜੋੜ ਗੱਲਾਂ ਕਰਦੇ ਆ, ਸਤਿ ਸ੍ਰੀ ਅਕਾਲ ਆਓ ਜੀ ਇਦਾਂ ਕਰੋ। ਪਰ ਆਹ ਹਾਲਾਤ ਕੌਣ ਦੇਖਦਾ? ਅਸੀਂ ਮੁਲਾਜ਼ਮਾਂ ਲਈ ਡਿਊਟੀ ਪਿੱਟੀ ਜਾਂਦੇ, ਸਾਡੇ ਮੁਲਾਜ਼ਮ ਘਰ ਬੈਠੇ, ਸਾਡੇ ਬੱਚੇ ਘਰ ਬੈਠੇ। ਇੱਕ ਦਿਹਾੜੀਦਾਰ ਜਿਹੜਾ ਬੰਦਾ ਜਿਹਨ ਆਪਣੇ ਉਹੀ ਕਮਾਉਣਾ, ਉਹੀ 4 ਬੱਚਿਆਂ ਨੂੰ ਖਵਾਉਣਾ, ਜਿਹਨ ਉਹੀ ਕਰਨਾ ਤੇ ਉਹੀ ਖਾਣਾ, ਉਹਦੇ ਬਾਰੇ ਸੋਚ ਨਹੀਂ ਰਹੇ। ਇਹ ਪਿੰਡ ਦੀ ਮੇਨ ਤੇ ਇੱਕੋ ਇੱਕ ਪੱਕੀ ਸੜਕ ਹੈ ਪਿੰਡ ਚੋਂ ਬਾਹਰ ਜਾਣ ਦੀ, ਜਿਹੜੀ ਕਿ ਟੁੱਟ ਕੇ ਵਹਿ ਚੁੱਕੀ ਹੈ। ਇਸ ਪਿੰਡ ਦੇ ਵਿੱਚੋਂ ਜੇ ਤੁਸੀਂ ਮਾਲੀਏ ਦੀ ਗੱਲ ਕਰੋ, ਇਨਕਮ ਟੈਕਸ ਦੀ ਗੱਲ ਕਰੋ ਤਾਂ ਸਭ ਤੋਂ ਵੱਧ ਟੈਕਸ ਪੇਅਰ ਇਸ ਪਿੰਡ ਦੇ ਹੈ। ਮੈਂ ਖੁਦ ਇੱਕ EMPLOYEE ਆ, ਲੱਖ ਦੇ ਉੱਪਰ ਮੇਰਾ ਟੈਕਸ ਬਣਦਾ ਹਰ ਸਾਲ ਜਿਹੜਾ ਮੈਂ ਪੇ ਕਰਦਾ ਆ। ਕੀ ਇਸ ਪਿੰਡ ਦੇ ਵਿੱਚ ਲੋੜੀਂਦੀ ਵੋਟ ਨਹੀਂ ਮਿਲਦੀ? ਕੀ ਇਸ ਪਿੰਡ ਦੇ ਵਿੱਚ ਟੈਕਸ ਪੇਅਰ ਨਹੀਂ ਨੇ? ਕੀ ਇਸ ਪਿੰਡ ਦੇ ਵਿੱਚ ਉਹ ਸਾਰਾ ਕੁਝ ਨਹੀਂ ਹੈ ਜੋ ਇੱਕ ਸਰਕਾਰ ਬਣਨ ਦੇ ਲਈ ਲੋੜੀਂਦਾ ਹੁੰਦਾ ਹੈ? ਜੇਕਰ ਵੋਟ ਲੈਣ ਦੇ ਲਈ ਤੁਸੀਂ ਇਚੋ ਪਾਰ ਕਰ ਕੇ ਆ ਸਕਦੇ ਹੋ ਤਾਂ ਪੁਲ ਬਣਾਉਣ ਦੇ ਲਈ, ਉਦਘਾਟਨ ਕਰਨ ਦੇ ਲਈ ਵੀ ਤਾਂ ਆ ਸਕਦੇ ਹੋ ਨਾ। ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਕੰਮ ਹੋ ਗਿਆ, ਉਹਨਾਂ ਦੀ ਸਵੇਰ ਦੀ ਰੋਟੀ ਨਹੀਂ ਖਾਧੀ, ਰੋਟੀ ਨਹੀਂ ਉਹਨਾਂ ਦੇ ਘਰ 'ਚ ਬਣੀ। ਕਹਿੰਦੇ ਹੁੰਦੇ ਸੀ ਕਿ ਅਕਾਲੀ ਵੀ ਚੋਰ, ਕਾਂਗਰਸ ਵੀ ਚੋਰ। ਅਸੀਂ ਕਹਿੰਦੇ ਹੁਣ ਤਾਂ ਤੀਜਾ ਬਦਲ ਹੈ। ਮੇਰੀ ਨਿਗਨੀਆਂ ਪੋਤੀਆਂ ਇਹਨਾਂ ਦੀਆਂ ਮੈਂ ਖੈੜ ਨੂੰ ਭੇਜੀਆਂ, ਆਪਣੀ ਕੁੜੀ ਦੇ ਭੇਜੀਆਂ ਖੈੜ, ਬਈ ਉੱਥੇ ਤੁਸੀਂ ਚੱਲ ਜਾਓ। ਮੰਤਰੀਆਂ ਅੱਗੇ ਹੱਥ ਕਿਉਂ ਜੋੜ ਲੈਂਦੇ ਆ? ਅਸੀਂ ਕਿਉਂ ਨਹੀਂ ਆਪਣੀ ਉਹਨਾਂ ਦੇ ਅੱਗੇ ਹਿੱਕ ਡਾ ਕੇ ਮੰਗ ਰੱਖਦੇ ਕਿ ਜਾਓ, ਜੇ ਪਿੰਡ ਦੇ ਵਿੱਚੋਂ ਕੋਈ ਵੋਟ ਲੈਣੀ ਹੈ ਤਾਂ ਕੰਮ ਕਰ ਦਿਓ, ਵੋਟ ਲੈ ਜਿਓ। ਅੱਜ ਤੁਸੀਂ ਤਬਾਹੀ ਦੀਆਂ ਉਹ ਤਸਵੀਰਾਂ ਵੇਖ ਰਹੇ ਹੋ ਜਿਨ੍ਹਾਂ ਤਸਵੀਰਾਂ ਨੂੰ ਇਸ ਪਿੰਡ ਵਿੱਚ ਰਹਿਣ ਵਾਲਿਆਂ ਦੇ ਵੀ ਕਈ ਲੋਕਾਂ ਨੇ ਪਹਿਲੀ ਵਾਰ ਵੇਖਿਆ ਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਹ ਪਿੰਡ ਦੀ ਮੇਨ ਤੇ ਇੱਕੋ ਇੱਕ ਪੱਕੀ ਸੜਕ ਹੈ ਪਿੰਡ ਚੋਂ ਬਾਹਰ ਜਾਣ ਦੀ, ਜਿਹੜੀ ਕਿ ਟੁੱਟ ਕੇ ਵਹਿ ਚੁੱਕੀ ਹੈ, ਤੁਰੀ ਜਾਂਦੀ ਹੈ ਜਿੰਨੀ ਕੁ ਖੁਰ ਰਹੀ ਹੈ। ਅੱਗੇ ਪਾਣੀ ਤੇਜ਼ੀ ਦੇ ਨਾਲ ਵਗ ਰਿਹਾ ਹੈ। ਇੱਕ ਵਾਰ ਮੁੜ ਤੋਂ ਹੱਲੂਵਾਲ ਪਿੰਡ ਦੇ ਵਿੱਚ ਪਹੁੰਚੇ ਹਾਂ। ਹੱਲੂਵਾਲ ਪਿੰਡ ਬਹੁਤ ਮਸ਼ਹੂਰ ਹੈ ਕਲਾਕਾਰਾਂ ਦੇ ਕਰਕੇ, ਅਤੇ ਇਸ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ, ਪਰ ਸਰਕਾਰੀ ਮੁਲਾਜ਼ਮ ਨੇ ਜਾਂ ਫਿਰ ਇੱਥੋਂ ਦੇ ਮਸ਼ਹੂਰ ਕਲਾਕਾਰ ਨੇ, ਪਰ ਇਸ ਪਿੰਡ ਦੇ ਉੱਪਰ ਕਿਸੇ ਸਰਕਾਰ ਦੀ ਬਹੁਤੀ ਨਜ਼ਰ ਨਹੀਂ ਹੈ। ਮਿਹਰ ਦੀ ਨਜ਼ਰ ਬਹੁਤ ਘੱਟ ਹੈ ਤੇ ਇਸ ਪਿੰਡ ਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਸਕਿਆ। ਅੱਜ ਇੱਥੇ ਇਹੋ ਜਿਹੇ ਮੰਜ਼ਰ ਦੇਖੇ ਗਏ ਨੇ ਜਿਸ ਨੂੰ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਵੇਖਿਆ ਹੋਊ। ਘਰਾਂ ਦੇ ਅੰਦਰ ਪਾਣੀ ਆ ਗਿਆ, ਸਭ ਕੁਝ ਬਣਾਇਆ ਕਤਰਿਆ, ਸਭ ਕੁਝ ਰੁੜ ਗਿਆ। ਚੰਗੇ ਤਰੀਕੇ ਦੇ ਨਾਲ ਕਹਿ ਸਕਦੇ ਆ ਕਿ ਬਰਬਾਦੀ ਹੋਈ ਹੈ ਹਰੇਕ ਚੀਜ਼ ਦੀ। ਸੋ ਇੱਥੇ ਲੋਕ ਮੌਜੂਦ ਨੇ, ਪਿੰਡ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਹਾਲਾਤ ਕਿਵੇਂ ਬਣੇ ਨੇ, ਕੌਣ ਇਸ ਦਾ ਜ਼ਿੰਮੇਵਾਰ ਹੈ। ਸੋ ਸਾਡੇ ਨਾਲ ਬਾਈ ਹੁਣੀ ਮੌਜੂਦ ਨੇ। ਪਹਿਲਾਂ ਤਾਂ ਪਿੰਡ ਦੇ ਬਾਹਰ ਹੀ ਜਿਹੜੇ ਲੋਕ ਖੜੇ ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਆਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਪੰਜਾਬੀ ਰੇਡੀਓ ਚੈਨਲ ਦਾ, ਜਿਨ੍ਹਾਂ ਨੇ ਇੰਨੀ ਮੁਸ਼ੱਕਤ ਦੇ ਵਿੱਚ ਸਾਡੇ ਪਿੰਡ ਆਉਣ ਦੀ ਖੇਚਲ ਕੀਤੀ ਹੈ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੋਈ ਵੀ ਸਾਡੀ ਸਾਰ ਨਹੀਂ ਲੈ ਰਿਹਾ, ਉੱਥੇ ਤੁਸੀਂ ਆਏ ਆ। ਸਾਨੂੰ ਇਹ ਆਸ ਹੈ ਘੱਟੋ ਘੱਟ ਸਾਡੀ ਆਵਾਜ਼ ਆਵਾਮ ਤੱਕ, ਸਰਕਾਰ ਤੱਕ ਪਹੁੰਚੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੈਨੂੰ ਗੱਲ ਯਾਦ ਆ ਗਈ ਕਿ ਮਹਾਰਾਜਾ ਰਣਜੀਤ ਸਿੰਘ ਰਾਜਾ ਹੋਇਆ ਸਾਡਾ ਬਹੁਤ ਹੀ ਮਸ਼ਹੂਰ ਰਾਜੇ ਹੋਏ ਆ। ਉਹਨਾਂ ਦੇ ਰਾਜ ਵਿੱਚ ਉਹ ਇੰਨਾ ਸਿਆਣਾ ਬੰਦਾ ਸੀ, ਉਹਨੂੰ ਆਪਣੇ ਸਾਰੇ ਪਿੰਡਾਂ ਦੇ ਸਰਪੰਚਾਂ ਦੇ ਨਾਮ ਜਵਾਨੀ ਯਾਦ ਸੀ, ਲੰਬੜਦਾਰਾਂ ਦੇ ਨਾਮ ਜਵਾਨੀ ਯਾਦ ਸੀ ਔਰ ਪਿੰਡ ਦੀਆਂ ਸਮੱਸਿਆਵਾਂ ਜਵਾਨੀ ਯਾਦ ਸੀ। ਜਿਸ ਦਿਨ ਤੋਂ ਇੱਥੇ ਬਾਰਿਸ਼ ਹੋ ਰਹੀ ਹੈ, ਤੁਸੀਂ ਪੂਰਾ ਜ਼ੋਰ ਲਾਇਆ, ਚੈਨਲ ਨੇ ਪੂਰਾ ਜ਼ੋਰ ਲਾਇਆ ਕਿ ਪਿੰਡ ਦੀ ਜਿਹੜੀ ਸਮੱਸਿਆ ਆ ਇਹ ਆਵਾਮ ਤੱਕ, ਇਹ ਲੋਕਾਂ ਦੀ ਜਿਹੜੀ ਸਮੱਸਿਆ ਆ ਇਹ ਮਾਨ ਸਰਕਾਰ ਤੱਕ ਪਹੁੰਚੇ। ਮੈਂ ਪਹਿਲਾਂ ਤਾਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਅਸੀਂ ਕਿੱਦਾਂ ਸ਼ੋਰ ਕਰ ਲਈਏ ਕਿ ਸਾਡੀ ਜਿਹੜੀ ਗੱਲ ਹੈ ਸੀਐਮ ਮੁੱਖ ਮੰਤਰੀ ਮਾਨ ਸਾਹਿਬ ਤੱਕ ਪਹੁੰਚ ਗਈ ਆ, ਕਿਉਂਕਿ ਸਾਨੂੰ ਲੱਗਦਾ ਨਹੀਂ ਜਿੰਨਾ ਤੱਕ ਉਹਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚਦੀ, ਮੈਨੂੰ ਲੱਗਦਾ ਨਹੀਂ ਕਿ ਸਾਡੀ ਸਮੱਸਿਆ ਦਾ ਹੱਲ ਹੋਊਗਾ। ਇੱਥੇ ਚਾਹੇ MLA ਆ ਜਾਵੇ, MP ਆ ਜਾਵੇ, ਭਰੋਸਾ ਦੇ ਦਿੱਤਾ ਜਾਂਦਾ ਆ ਕਿ ਤੁਹਾਡਾ ਮਸਲਾ ਹੱਲ ਹੋਊਗਾ। ਅਸੀਂ ਸਿਰਫ ਭਰੋਸੇ ਤੇ ਹੀ ਬੈਠ ਜਾਈਦਾ ਆ। ਬਾਕੀ ਜੋ ਮੁਸ਼ੱਕਤ ਹੈ, ਜੋ ਦੁੱਖ ਤਕਲੀਫਾਂ ਉਹ ਅਸੀਂ ਚੱਲਦੇ ਆ। ਉਹ ਤਾਂ ਚੋ ਦੇ ਪਾਰ ਖੜ ਕੇ ਦੇਖ ਜ਼ਰੂਰ ਜਾਂਦੇ ਆ ਵੀ ਮਾੜਾ ਹੋਇਆ, ਇਹ ਬਹੁਤ ਬੁਰਾ ਹੋਇਆ, ਪਰ ਜੋ ਹੋਇਆ ਉਹ ਸਾਡੇ ਨਾਲ ਹੀ ਹੁੰਦਾ ਆ।
ਸਰਕਾਰ ਨੇ ਸਾਡਾ ਕੋਈ ਬਾਹ ਨਹੀਂ ਫੜੀ। ਅਸੀਂ ਜੋ ਚੱਲ ਰਹੇ ਆ ਸਾਨੂੰ ਪਤਾ। ਸਾਡੇ ਪਿੰਡ ਨੇ ਜੋ ਤਰੱਕੀ ਕੀਤੀ ਆ ਆਪਣੇ ਬਲਬੂਤੇ ਤੇ ਕੀਤੀ ਆ। ਜੋ ਵੀ ਮਸਲਾ ਹੱਲ ਅਸੀਂ ਕੀਤਾ ਆਪਣੇ ਬਲਬੂਤੇ ਤੇ ਖੁਦ ਪੈਸੇ ਇਕੱਠੇ ਕਰਕੇ ਕੀਤਾ। ਇਸ ਪਿੰਡ ਦੇ ਜੇ ਤੁਸੀਂ ਮੁਲਾਜ਼ਮ ਅਧਿਆਪਕ ਗਿਣ ਕੇ ਦੇਖੋ, ਸਾਖਰਤਾ ਦੇ ਦਰ ਦੇ ਹਿਸਾਬ ਨਾਲ ਜੇ ਤੁਸੀਂ ਸੋਚੋ ਤਾਂ ਸਭ ਤੋਂ ਅੱਵਲ ਪਿੰਡ ਸਾਡਾ ਆ। ਇਸ ਪਿੰਡ ਨੇ ਪੜ੍ਹਾਈ ਲਿਖਾਈ ਦੇ ਮਾਮਲੇ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਵਧਾਇਆ, ਰਿਕਾਰਡ ਤੋੜਿਆ। ਇਸ ਪਿੰਡ ਦੇ ਵਿੱਚੋਂ ਜੇ ਤੁਸੀਂ ਮਾਲੀਏ ਦੀ ਗੱਲ ਕਰੋ, ਇਨਕਮ ਟੈਕਸ ਦੀ ਗੱਲ ਕਰੋ, ਤਾਂ ਸਭ ਤੋਂ ਵੱਧ ਟੈਕਸ ਪੇਅਰ ਇਸ ਪਿੰਡ ਦੇ ਹੈ। ਜੇ ਅਸੀਂ ਕਹੀਏ, ਮੈਂ ਅੰਦਾਜ਼ੇ ਨਾਲ ਕਹਿ ਸਕਦਾ 75 ਲੱਖ ਤੋਂ ਅਬਵ ਟੈਕਸ ਜਿਹੜਾ ਇਸ ਪਿੰਡ ਦਾ ਮੁਲਾਜ਼ਮ ਪੇ ਕਰਦਾ ਆ। ਮੈਂ ਕਹਿੰਦਾ ਗਵਰਨਮੈਂਟ ਸਾਡਾ ਟੈਕਸ ਮਾਫ ਕਰੇ, ਅਸੀਂ ਆਪਣੇ ਮਸਲੇ ਆਪ ਖੁਦ ਹੱਲ ਕਰ ਲਵਾਂਗੇ। ਮੈਂ ਖੁਦ ਇੱਕ EMPLOYE ਆ, ਲੱਖ ਦੇ ਉੱਪਰ ਮੇਰਾ ਟੈਕਸ ਬਣਦਾ ਹਰ ਸਾਲ ਜਿਹੜਾ ਮੈਂ ਪੇ ਕਰਦਾ ਆ। ਔਰ ਜਿਸ ਵੇਲੇ ਮੈਂ ਜ਼ਮੀਨੀ ਪੱਧਰ ਤੇ ਦੇਖਦਾ ਕਿ ਸਾਡੇ ਪਿੰਡ ਜਿਹੜਾ ਟੈਕਸ ਹੁੰਦਾ ਆ, ਟੈਕਸ ਦਾ ਜਿਹੜਾ ਪੈਸਾ ਆ ਉਹ ਲੋਕਾਂ ਲਈ ਹੁੰਦਾ ਆ, ਲੋਕਾਂ ਦੇ ਉੱਤੇ ਖਰਚਿਆ ਜਾਂਦਾ, ਡਿਵੈਲਪਮੈਂਟ ਦੇ ਉੱਤੇ ਖਰਚਿਆ ਜਾਂਦਾ। ਠੀਕ ਹੈ ਜੀ, ਤੇ ਉਹ ਇੱਥੇ ਨਹੀਂ ਖਰਚਿਆ ਜਾ ਰਿਹਾ। ਸਰਕਾਰ ਕੀ ਇਹ ਦੇਖ ਰਹੀ ਆ ਕਿ ਜਿੰਨਾ ਚਿਰ 50-60 ਬੰਦੇ ਇੱਥੇ ਮਰਦੇ ਨਹੀਂ ਉਦੋਂ ਕਾਰਵਾਈ ਕਰਨੀ ਆ? ਕੀ ਮੌਤ ਦਾ ਮੰਜ਼ਲ ਦੇਖਣਾ ਚਾਹੁੰਦੀ ਆ ਗਵਰਨਮੈਂਟ? ਮੈਂ ਇਹ ਸਵਾਲ ਕਰਦਾ ਮਾਨ ਸਰਕਾਰ ਤੋਂ। ਸਾਡੀ ਬੜੀ ਆਸ ਸੀ, ਕਹਿੰਦੇ ਹੁੰਦੇ ਸੀ ਕਿ ਅਕਾਲੀ ਵੀ ਚੋਰ, ਕਾਂਗਰਸ ਵੀ ਚੋਰ। ਅਸੀਂ ਕਹਿੰਦੇ ਹੁਣ ਤਾਂ ਤੀਜਾ ਬਦਲ ਹੈ। ਹੁਣ ਤਾਂ ਸਾਨੂੰ ਕੋਈ ਸੁਧਾਰ ਨਜ਼ਰ ਆਉਣਾ ਚਾਹੀਦਾ। ਘੱਟੋ ਘੱਟ ਸਾਡੇ ਪਿੰਡ ਦੇ ਵਿੱਚ ਆ ਕੇ ਤੇ ਸਾਡੀ ਜਾਨ ਤਾਂ ਬਚ ਜਾਵੇ, ਸਾਡੇ ਬੱਚਿਆਂ ਦੀ ਜਾਨ ਬਚ ਜਾਵੇ। ਜੇ ਅਸੀਂ ਇੰਨਾ ਕੁਝ ਕਰਦੇ ਹੋ, ਅਸੀਂ ਪਿੰਡ ਦੇ ਵਿੱਚ ਰਹਿੰਦੇ ਆ, ਕਿੱਥੇ ਨੂੰ ਚਲੇ ਜਾਈਏ? ਜਿਹੜੇ ਗਰੀਬ ਹੈ, ਮਜ਼ਦੂਰ ਆ, ਉਹ ਕਿੱਥੇ ਨੂੰ ਚਲੇ ਜਾਣ? ਉਹਨਾਂ ਦੀ ਬਾਂਹ ਕਿਨੇ ਫੜਨੀ ਆ? ਮੇਰਾ ਇਹ ਸਵਾਲ ਹੈ ਮਾਨ ਸਰਕਾਰ ਤੋਂ। ਮੇਰੀ ਬੇਨਤੀ ਆ ਚੈਨਲ ਦੇ ਜ਼ਰੀਏ ਮੇਰੀ ਆਵਾਜ਼ ਉਹਨਾਂ ਤੱਕ ਜ਼ਰੂਰ ਪਹੁੰਚੇ, ਮੈਂ ਇਹ ਆਸ ਰੱਖਦਾ। ਹਾਂਜੀ ਜੀ, ਸੋ ਦੇਖ ਸਕਦੇ ਹੋ ਬਾਈ ਹੁਣਾਂ ਨੇ ਵੀ ਗੱਲ ਰੱਖੀ ਹੈ ਕਿ ਵੱਡੀ ਗਿਣਤੀ 'ਚ ਇਸ ਪਿੰਡ ਦੇ ਟੈਕਸ ਪੇਅਰ ਨੇ ਜਿਹੜੇ ਟੈਕਸ ਪੇ ਕਰਦੇ ਨੇ ਸਰਕਾਰ ਨੂੰ, ਆਪਣੀ ਕਮਾਈ ਦੇ ਵਿੱਚੋਂ ਇੱਕ ਹਿੱਸਾ ਟੈਕਸ ਦੇ ਰੂਪ ਦੇ ਵਿੱਚ ਦਿੰਦੇ ਨੇ। ਸੋ ਹਾਲਾਤ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਟੁੱਟ ਕੇ ਵਹਿ ਰਹੀ ਹੈ। ਇਹ ਵੀ ਤਾਂ ਕਿਸੇ ਦਾ ਪੈਸਾ ਹੈ ਨਾ, ਇਹ ਸਰਕਾਰ ਦਾ ਪੈਸਾ ਹੈ ਨਾ। ਸਰਕਾਰ ਨੇ ਲੋਕਾਂ ਦਾ ਟੈਕਸ ਇੱਥੇ ਲਗਾਇਆ ਹੋਊ ਜਿਹੜਾ ਹੜ ਗਿਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆਪ ਪੈਸਾ ਇਕੱਠਾ ਕੀਤਾ ਸੀ, ਉਹਦੇ ਨਾਲ ਇਹਨੂੰ ਬੰਨ੍ਹ ਬਣਾਉਣ ਦੀ ਇੱਥੇ ਕੋਸ਼ਿਸ਼ ਕੀਤੀ ਸੀ। ਅੱਗੇ ਸਾਈਫਨ ਬਣਿਆ ਹੋਇਆ, ਉਹ ਵੀ ਲੋਕਾਂ ਨੇ ਆਪ ਖੁਦ ਪੈਸੇ ਇਕੱਠੇ ਕਰਕੇ ਪਿੰਡ ਵਾਲਿਆਂ ਨੇ ਬਣਾਇਆ ਸੀ। ਆਪ ਕਿਉਂ ਹਰ ਵਾਰ ਮੁਸ਼ੱਕਤ ਕਰਨੀ ਪੈਂਦੀ ਹੈ ਭਾਰਤ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਤੇ ਹੱਲੂਵਾਲ ਦੇ ਵਾਸੀਆਂ ਨੂੰ? ਹਮੇਸ਼ਾ ਆਪ ਹੀ ਕਿਉਂ ਉੱਦਮ ਕਰਨਾ ਪੈਂਦਾ ਹੈ? ਕਿਉਂ ਸਰਕਾਰ ਅੱਗੇ ਆ ਕੇ ਇਹਨਾਂ ਦੇ ਮਸਲੇ ਹੱਲ ਨਹੀਂ ਕਰਦੀ? ਕੀ ਇਸ ਪਿੰਡ ਦੇ ਵਿੱਚ ਲੋੜੀਂਦੀ ਵੋਟ ਨਹੀਂ ਮਿਲਦੀ? ਕੀ ਇਸ ਪਿੰਡ ਦੇ ਵਿੱਚ ਟੈਕਸ ਪੇਅਰ ਨਹੀਂ ਨੇ? ਕੀ ਇਸ ਪਿੰਡ ਦੇ ਵਿੱਚ ਉਹ ਸਾਰਾ ਕੁਝ ਨਹੀਂ ਹੈ ਜੋ ਇੱਕ ਸਰਕਾਰ ਬਣਨ ਦੇ ਲਈ ਲੋੜੀਂਦਾ ਹੁੰਦਾ ਹੈ, ਜਿਹਨੂੰ ਵੋਟ ਕਹਿੰਦੇ ਨੇ? ਜੇਕਰ ਵੋਟ ਲੈਣ ਦੇ ਲਈ ਤੁਸੀਂ ਇਚੋ ਪਾਰ ਕਰ ਕੇ ਆ ਸਕਦੇ ਹੋ ਤਾਂ ਪੁਲ ਬਣਾਉਣ ਦੇ ਲਈ, ਉਦਘਾਟਨ ਕਰਨ ਦੇ ਲਈ ਵੀ ਤਾਂ ਆ ਸਕਦੇ ਹੋ ਨਾ, ਉਹਨਾਂ ਪੈਸਾ ਵੀ ਤਾਂ ਲਗਾ ਸਕਦੇ ਹੋ। ਸੋ ਪਿੰਡ ਦੇ ਵਿੱਚ ਜਾ ਕੇ ਪਿੰਡ ਦੇ ਆਮ ਲੋਕਾਂ ਦੇ ਕੋਲੋਂ ਜਾਣਾਂਗੇ ਕਿ ਉਹਨਾਂ ਨੇ ਜਿਹੜਾ ਹਾਲਾਤ, ਜਿਹੜਾ ਮੰਜ਼ਰ ਉਹਨਾਂ ਨੇ ਵੇਖਿਆ ਹੈ ਉਹ ਕਿਹੋ ਜਿਹਾ ਸੀ, ਕਿਵੇਂ ਉਹਨਾਂ ਨੇ ਇਹ ਸਾਰੇ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ ਹੈ ਤੇ ਹੁਣ ਪਿੰਡ ਦੇ ਹਾਲਾਤ ਕੀ ਨੇ। ਆਓ ਪਿੰਡ ਦੇ ਅੰਦਰ ਚੱਲ ਕੇ ਵੇਖਦੇ ਹਾਂ। ਸੋ ਹਾਲਾਤ ਵੇਖ ਸਕਦੇ ਹੋ ਕਿਹੋ ਜਿਹੇ ਨੇ। ਘਰ ਦੇ ਵਿੱਚ ਹਰ ਪਾਸੇ ਚਿੱਕੜ ਹੀ ਚਿੱਕੜ ਨਜ਼ਰ ਆਉਂਦਾ ਜਿੱਧਰ ਵੀ ਜਾਂਦੇ ਆ। ਇੱਧਰ ਬੈੱਡ ਦੇਖ ਸਕਦੇ ਆ, ਬੈੱਡ ਵੀ ਪਾਣੀ ਦੇ ਨਾਲ ਘਰ ਵਾਸੀਆਂ ਦਾ ਕਹਿਣਾ, ਜਿਹੜੇ ਘਰ ਦੇ ਰਹਿਣ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਘਰ ਦੇ ਵਿੱਚ ਜਿੰਨੇ ਬੈੱਡ ਸੀ ਉਹ ਵੀ ਪਾਣੀ ਦੇ ਨਾਲ ਭਰ ਗਏ। ਤਸਵੀਰਾਂ ਤੁਸੀਂ ਅੱਖੀਂ ਦੇਖ ਸਕਦੇ ਹੋ, ਬੈੱਡਾਂ ਦੇ ਅੰਦਰ ਤੱਕ ਚਿੱਕੜ ਨਜ਼ਰ ਆ ਰਿਹਾ ਹੈ ਤੇ ਘਰ ਦੇ ਅੰਦਰ ਜੇਕਰ ਜਾ ਕੇ ਦੇਖੀਏ, ਇੱਧਰ ਵੀ ਘਰ ਦੇ ਪਿਛਲੇ ਕਮਰਿਆਂ ਤੱਕ ਪਾਣੀ ਚਲਿਆ ਗਿਆ ਹੈ। ਭਾਰੀ ਨੁਕਸਾਨ ਹੋਇਆ। ਇਸ ਦਾ ਜ਼ਿੰਮੇਵਾਰ ਕਿਸ ਨੂੰ ਮੰਨਿਆ ਜਾਵੇ, ਕਿਸ ਨੂੰ ਨਾ ਮੰਨਿਆ ਜਾਵੇ? ਘਰ ਦੇ ਵਿੱਚ ਬੜਾ ਕੀਮਤੀ ਸਮਾਨ ਹੁੰਦਾ ਹੈ, ਬੜੀਆਂ ਰੀਝਾਂ ਦੇ ਲਾ ਕੇ ਸਮਾਨ ਬਣਾਇਆ ਹੁੰਦਾ। ਜਦੋਂ ਇਸ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹੈ ਤਾਂ ਦਰਦ ਬਹੁਤ ਹੁੰਦਾ। ਹਾਲਾਤ ਤੁਸੀਂ ਪਿੰਡ ਹੱਲੂਵਾਲ ਦੇ ਵੇਖ ਰਹੇ ਹੋ। ਪਾਣੀ ਲੱਕ ਤੱਕ ਆ ਗਿਆ। ਬਹੁਤ ਸਾਰੀ ਤਬਾਹੀ ਹੋਈ ਹੈ, ਬਹੁਤ ਸਾਰੇ ਨੁਕਸਾਨ ਹੋਏ ਨੇ। ਪਿੰਡ ਦੀ ਪਨੀਰੀ ਯੰਗ ਲੋਕ ਸਾਡੇ ਨਾਲ ਖੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਜਾਂ ਕਿੰਨਵੀਂ ਵਾਰੀ ਇਹੋ ਜਿਹੇ ਹਾਲਾਤ ਦੇਖੇ ਨੇ ਤੇ ਉਹਨਾਂ ਦੇ ਮਨ ਦੇ ਵਿਚਾਰ ਕੀ ਨੇ ਸਰਕਾਰਾਂ ਨੂੰ ਲੈ ਕੇ, ਜਾਂ ਫਿਰ ਗਲਤੀ ਕਿਸ ਦੀ ਮੰਨਦੇ ਨੇ ਉਹ। ਕੱਲੇ ਦੇ ਨਾਲ ਤਫਸੀਲ 'ਚ ਜਾ ਕੇ ਜਾਣਕਾਰੀ ਲੈਣ ਦੀ ਇਹਨਾਂ ਤੋਂ ਕੋਸ਼ਿਸ਼ ਕਰਾਂਗੇ। ਸੋ ਇਹਨਾਂ ਦੇ ਵੱਲ ਹੀ ਚੱਲਦੇ ਹਾਂ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਹਾਲਾਤ ਤੁਹਾਡੇ ਪਿੰਡ ਦੇ ਬੜੇ ਨਾਜ਼ੁਕ ਬਣੇ ਹੋਏ ਨੇ। ਦੇਖਿਆ ਇਹਦਾ ਘਰਾਂ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਘਰ ਦਾ ਫਰਨੀਚਰ, ਘਰ ਦਾ ਹੋਰ ਕੀਮਤੀ ਸਮਾਨ ਤੱਕ ਨੁਕਸਾਨਿਆ ਗਿਆ ਹੈ। ਕਿੱਥੇ ਕਮੀ ਹੈ, ਕਿਹਦੀ ਗਲਤੀ ਹੈ ਤੇ ਕੀ ਵਿਚਾਰ ਨੇ ਮਨ ਦੇ ਵਿੱਚ ਇਹੋ ਜਿਹੇ ਹਾਲਾਤ ਦੇਖ ਕੇ? ਸਭ ਤੋਂ ਪਹਿਲਾਂ ਤਾਂ ਤੁਹਾਡਾ ਚੈਨਲ ਵਾਲੇ ਇੱਥੇ ਪਹੁੰਚਣ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਵੀਰ ਪਹਿਲੇ ਵੀ 3 ਦਿਨ ਇੱਥੇ ਪਹੁੰਚੇ ਆ, 3 ਦਿਨ ਪਹਿਲਾਂ, ਕਿਉਂਕਿ ਤੁਸੀਂ ਪਹਿਲਾਂ ਵੀ ਹਾਲ ਦੇਖ ਗਏ। ਹੁਣ ਉਸ ਤੋਂ ਵੀ ਜ਼ਿਆਦਾ ਗੰਭੀਰ ਹਾਲ ਵਾ। ਉਹ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਜਿਹੜੀ ਤੁਸੀਂ ਪੁੱਛਦੇ ਕਮੀ ਕਿੱਥੇ ਆ, ਕਮੀ ਸਿਰਫ ਸਰਕਾਰਾਂ ਦੀ ਨੀਅਤ ਵਿੱਚ ਵਾ।
ਜਿਹੜੀਆਂ ਸਰਕਾਰਾਂ ਉਹਨਾਂ ਦੀ ਨੀਅਤ ਸਾਫ਼ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਸਿਰਫ ਵੋਟਾਂ ਤੱਕ ਸੀਮਤ ਵਾ, ਉਹ ਵੋਟਾਂ ਲੈ ਕੇ ਆਪਣੇ ਰਾਹ ਪੈਂਦੇ ਆ। ਕਿਉਂਕਿ ਆਪਾਂ ਜੋ ਦੇਖਦੇ ਆ, ਜਦੋਂ ਆਪਣੇ ਪਿੰਡ ਦਾ ਹਾਲ ਦੇਖਿਆ, ਬਹੁਤ ਮਾੜਾ ਹਾਲ ਦੇਖਿਆ, ਕਿਉਂਕਿ 42-43 ਸਾਲ ਦੀ ਉਮਰ ਹੋ ਗਈ ਆ। 43 ਸਾਲਾਂ ਵਿੱਚ ਆ ਜਿਹੜੇ ਹੜ੍ਹ ਆਏ ਆ, ਪਹਿਲੀ ਵਾਰ ਆਏ ਆ। ਪਹਿਲਾਂ ਵੀ ਜ਼ਿਕਰ ਕੀਤਾ ਸੀ ਤੇ ਅੱਜ ਵੀ ਕਰਦੇ ਆ। ਇਹ ਜੋ ਹੜ੍ਹ ਆ ਰਿਹਾ, ਜੋ ਵੀ ਪ੍ਰੋਬਲਮ ਆ ਰਹੀ ਆ, ਇੱਕ ਨਹਿਰ ਕਰਕੇ ਤੇ ਨਹਿਰ ਦੇ ਸੂਏ ਕਰਕੇ, ਇਸ ਕਰਕੇ ਆ ਰਹੀ। ਪਹਿਲਾਂ ਬੰਨ੍ਹ ਲੱਗਾ ਹੋਇਆ ਸੀ ਤੇ ਚੌੜਾ ਸੀਗਾ ਤੇ ਉਸਕੇ ਪਾਣੀ ਲੰਘ ਜਾਂਦਾ ਸੀ। ਤੇ ਹੁਣ ਇਸ ਵਕਤ ਜਿਹੜਾ ਪਹਿਲਾਂ ਡਾਕਟਰ ਰਾਜਕੁਮਾਰ ਜੀ ਵੀ ਆਏ ਆ, ਹੁਣ ਸੰਧੂ ਸਾਹਿਬ ਵੀ ਆਏ ਆ। ਸਾਡਾ ਕਿਸੇ ਪਾਰਟੀ ਨਾਲ ਹਿਰਖ ਨਹੀਂ, ਹਿਰਖ ਉਸ ਟਾਈਮਾਂ ਦਾ ਜਦੋਂ ਇਹ ਵੋਟਾਂ ਲੈ ਕੇ ਜਾਂਦੇ। ਸਾਡੀ ਜਿਹੜਾ ਕਾਨੂੰਨੀ ਕਾਰਵਾਈ ਜਿਹੜੀ ਆ, ਕਾਗਜ਼ੀ ਕਾਰਵਾਈ ਬਣ ਕੇ ਜਿਹੜੀ ਆ, ਉਹ ਕਾਗਜ਼ੀ ਕਾਰਵਾਈ ਬਣ ਕੇ ਰਹਿ ਜਾਂਦੀ ਆ। ਕਾਗਜ਼ਾਂ ਦੇ ਵਿੱਚ ਸੂਆ ਵੀ ਸਾਡਾ ਅੰਡਰਗਰਾਊਂਡ ਵਾ, ਕਈ ਕੰਮ ਸਾਡੇ ਜਿਹੜੇ ਕਾਗਜ਼ਾਂ ਵਿੱਚ ਲਿਖੇ ਹੋਏ ਆ, ਪਰ ਉਹ ਜਿਹੜੇ ਕੰਮ ਸਾਡੇ ਅਧੂਰੇ ਪਏ ਆ। ਤੁਸੀਂ ਦੇਖ ਸਕਦੇ ਆ ਜਾ ਕੇ, ਜਿਹੜਾ ਸੂਆ ਡੀਸੀ ਸਾਹਿਬ ਵੀ ਆਏ ਸੀਗੇ, ਉਹਨਾਂ ਨੇ ਵੀ ਕਿਹਾ ਸਾਹਿਬ ਵੀ ਅੰਡਰਗਰਾਊਂਡ ਹੋਊਗਾ, ਪਰ ਨਹੀਂ ਹੋਇਆ। ਤੇ ਸੋ ਮੈਨੂੰ ਕਿਸੇ ਪਾਰਟੀ ਨਾਲ ਐਸਾ ਹਿਰਖ ਨਹੀਂ ਹੈਗਾ। ਹਿਰਖ ਇਸੇ ਗੱਲ ਦਾ ਆ, ਜਦੋਂ 5 ਸਾਲਾਂ ਬਾਅਦ ਆਉਂਦੇ ਆ, ਅਗਰ ਇਸ ਜਿਹੜਾ ਸੰਧੂ ਸਾਹਿਬ ਨੇ ਵੀ ਕਹਿ ਦਿੱਤਾ ਕਿ ਤੁਹਾਡਾ ਪੁਲ ਬਣੂਗਾ ਔਰ ਵੋਟਾਂ ਤੋਂ ਪਹਿਲਾਂ ਬਣੂਗਾ, ਅਸੀਂ ਪਿੰਡ ਦੀ ਜਿਹੜੀ ਸਾਡੀ ਪੰਚਾਇਤ ਉਹ ਸਰਬਸੰਮਤੀ ਨਾਲ ਬਣੀ ਹੋਈ ਆ। ਇਹ ਪਿੰਡ ਦੇ ਵਿੱਚ ਕੋਈ ਧੜੇਬਾਜ਼ੀ ਨਹੀਂ ਹੈਗੀ। ਧੜੇਬਾਜ਼ੀ ਵੋਟਾਂ ਵੇਲੇ ਪੈਂਦੀ ਆ ਔਰ ਲੀਡਰ ਪਾ ਦਿੰਦੇ ਆ। ਅਗਰ ਹੁਣ ਵੀ ਇਸੇ ਵੇਲੇ ਜਿਵੇਂ ਕਿ ਸਾਡੇ ਨਾਲ ਵਾਅਦੇ ਹੋਏ ਆ, ਪੁਲ ਨਹੀਂ ਬਣਿਆ, ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵਾ ਇਕੱਠੇ ਹੋ ਕੇ ਲੀਡਰਾਂ ਨੂੰ ਪਿੰਡ ਵਿੱਚ ਵੜਨ ਨਾ ਦੇਣ। ਮੈਂ ਗੱਲ ਕਰਨ ਲੱਗਾ ਸੀ, ਲੀਡਰਾਂ ਨੂੰ ਅਸੀਂ ਪਿੰਡ ਵਿੱਚ ਵੜਨ ਨਹੀਂ ਦੇਣਾ, ਕਿਉਂਕਿ ਸਾਡੇ ਬੱਚੇ ਰੁੜਨ ਤੋਂ ਬਚੇ ਆ, ਬੱਚੇ ਮਰਨ ਤੋਂ ਬਚੇ ਆ। ਸਾਨੂੰ ਲੀਡਰ ਬਾਅਦ ਚੋਂ ਆ, ਪਹਿਲਾਂ ਬੱਚੇ ਆ। ਸਾਨੂੰ ਘਰ ਪਰਿਵਾਰ ਵਾ ਆਪਣੇ, ਸਾਨੂੰ ਅਸੀਂ ਬੱਚੇ ਬਚਾਣੇ ਆ, ਆਪਣੇ ਲੀਡਰਾਂ ਨੂੰ ਅਸੀਂ ਬਾਅਦ 'ਚ ਦੇਖਾਂਗੇ। ਕਿਉਂਕਿ ਜੇ ਹੁਣ 5 ਸਾਲਾਂ ਦੇ ਵਿੱਚ ਚੋਣਾਂ ਤੋਂ ਪਹਿਲਾਂ ਪੁਲ ਦੀ ਤਿਆਰੀ ਨਾ ਕਿਸੇ ਪਾਰਟੀ ਨੇ ਕੀਤੀ, ਜਾਂ ਕਿਸੇ ਸਾਡੀ ਬਾਂਹ ਨਾ ਫੜੀ, ਕਾਗਜ਼ੀ ਕਾਰਵਾਈ ਬਣ ਕੇ ਰਹਿ ਗਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਨੂੰ ਪਿੰਡ ਵਿੱਚ ਕਿਸੇ ਨੂੰ ਪ੍ਰਵੇਸ਼ ਨਹੀਂ ਕਰਨਾ, ਚਾਹੇ ਕਾਂਗਰਸ ਪਾਰਟੀ ਦਾ ਹੋਵੇ, ਚਾਹੇ ਆਪ ਭਾਜਪਾ ਦਾ ਹੋਵੇ, ਚਾਹੇ ਆਪ ਦਾ ਹੋਵੇ, ਕਿਸੇ ਪਾਰਟੀ, ਚਾਹੇ ਬਹੁਜਨ ਸਮਾਜ ਪਾਰਟੀ ਦਾ ਹੋਵੇ। ਕੋਈ ਵੀ ਲੀਡਰ ਹੋਵੇ, ਕੋਈ ਸਾਡੀ ਬਾਂਹ ਫੜੂਗਾ ਤਾਂ ਪਿੰਡ ਵਿੱਚ ਪ੍ਰਵੇਸ਼ ਕਰੂਗਾ, ਨਹੀਂ ਤਾਂ ਅਸੀਂ ਕਿਸੇ ਨੂੰ ਪਿੰਡ 'ਚ ਪ੍ਰਵੇਸ਼ ਨਹੀਂ ਕਰਨ ਦਿਆਂਗੇ। ਅਸੀਂ ਕਈ ਵਾਰੀ ਇਦਾਂ ਹੁੰਦਾ, ਤੁਹਾਡੀ ਵੀ ਗੱਲ ਕਰਦਾ ਮੈਂ, ਬਾਕੀਆਂ ਦੀ ਵੀ ਗੱਲ ਕਰਦਾ, ਜਦੋਂ ਤਾਂ ਅਸੀਂ ਹੁੰਨੇ ਆ ਅੱਕਿਓ, ਅਸੀਂ ਗੱਲਾਂ ਬਹੁਤ ਕਰਦੇ ਆ। ਜਦੋਂ ਕੋਈ ਐਮਐਲਏ ਆ ਜਾਂਦਾ, ਵੋਟਾਂ ਦਾ ਸਮਾਂ ਹੋ ਜਾਂਦਾ, ਅਸੀਂ ਨਰਮ ਹੋ ਜਾਂਦੇ ਆ, ਅਸੀਂ ਹੱਥ ਜੋੜ ਗੱਲਾਂ ਕਰਦੇ ਆ, ਸਤਿ ਸ੍ਰੀ ਅਕਾਲ, ਆਓ ਜੀ, ਇਦਾਂ ਕਰੋ। ਪਰ ਆਹ ਹਾਲਾਤ ਕੌਣ ਦੇਖਦਾ? ਜਦੋਂ ਤੋਂ ਦੇਸ਼ ਦੇ ਵਿੱਚ ਲੋਕਤੰਤਰ ਚੱਲ ਰਿਹਾ ਹੈ, ਜਦੋਂ ਤੋਂ ਇਸ ਪਿੰਡ ਦੇ ਵਿੱਚ ਆਬਾਦੀ ਵੱਧ ਰਹੀ ਹੈ, ਹੌਲੀ ਹੌਲੀ ਲੋਕ ਨੇ ਇੱਥੇ ਗਿਣਤੀ ਦੇ ਵਿੱਚ ਵੱਡੀ ਪਿੰਡ 'ਚ ਰਹਿੰਦੇ, ਉਦੋਂ ਤੋਂ ਹਾਲਾਤ ਤਾਂ ਇਹੀ ਨੇ। ਫਿਰ ਅਸੀਂ ਮੰਤਰੀਆਂ ਅੱਗੇ ਹੱਥ ਕਿਉਂ ਜੋੜ ਲੈਂਦੇ ਆ? ਅਸੀਂ ਕਿਉਂ ਨਹੀਂ ਆਪਣੀ ਉਹਨਾਂ ਦੇ ਅੱਗੇ ਹਿੱਕ ਡਾ ਕੇ ਮੰਗ ਰੱਖਦੇ ਕਿ ਜਾਓ, ਜੇ ਪਿੰਡ ਦੇ ਵਿੱਚੋਂ ਕੋਈ ਵੋਟ ਲੈਣੀ ਹੈ ਤਾਂ ਕੰਮ ਕਰ ਦਿਓ, ਵੋਟ ਲੈ ਜਿਓ। ਅਸੀਂ ਇਦਾਂ ਤਾਂ ਬਹੁਤ ਕਹਿੰਦੇ ਆ। ਹੁਣ ਰਾਜਕੁਮਾਰ ਸਾਹਿਬ ਨੂੰ ਤੁਸੀਂ ਦੂਸਰੀ ਵਾਰੀ ਜਿਤਾਇਆ, ਉਹਨਾਂ ਨੇ ਵੀ ਜੋ ਪੇਚ ਸੀ ਉਹ ਗਿਣਾ ਦਿੱਤਾ। ਇਦਾਂ ਪੇਚ ਗਿਣਾ ਕੇ ਹਰੇਕ ਕੋਈ ਬਚ ਸਕਦਾ। ਸੋ ਤੁਸੀਂ ਨੌਜਵਾਨ ਹੋ ਪਿੰਡ ਦੇ, ਤੁਹਾਨੂੰ ਕੀ ਲੱਗਦਾ ਹੈ ਕਿ ਕਮੀ ਕਿਹਦੀ ਹੈ, ਕਿੱਥੇ ਗਲਤੀ ਹੈ, ਤੇ ਤੁਸੀਂ ਆਪਣੇ ਜੀਵਨ ਦੇ ਵਿੱਚ ਕਿੰਨਵੀਂ ਵਾਰੀ ਇਦਾਂ ਪਿੰਡ ਦਾ ਨੁਕਸਾਨ ਹੁੰਦਾ ਦੇਖਿਆ? ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਦੂਜੀ ਵਾਰ ਦੇਖਿਆ ਇਹ ਚੀਜ਼। ਪਹਿਲਾਂ ਵੀ ਕਾਫੀ ਟਾਈਮ ਇਦਾਂ ਹੋਈ ਸੀ, ਹਰੇਕ ਸਾਲ ਹੀ ਇਦਾਂ ਹੀ ਹੁੰਦੀ ਸਾਡੇ ਪਿੰਡ ਦੇ ਵਿੱਚ। ਪਰ ਕੋਈ ਵੀ ਲੀਡਰ ਆਂਦਾ ਆ ਤੇ ਬਸ ਨੋਟ ਕਰਕੇ ਲੈ ਜਾਂਦੇ ਆ, ਹੁੰਦਾ ਕੁਝ ਨਹੀਂ ਆ। ਡਾਕਟਰ ਰਾਜਕੁਮਾਰ ਜੀ ਅੱਜ ਆਏ ਸੀਗੇ, 3 ਦਿਨ ਪਹਿਲਾਂ ਪਿੰਡ ਦੇ ਵਿੱਚ ਪਾਣੀ ਆਇਆ। ਕਿ ਡਾਕਟਰ ਰਾਜਕੁਮਾਰ ਨੂੰ ਉਸ ਟਾਈਮ ਆਉਣਾ ਚਾਹੀਦਾ ਸੀਗਾ ਨਾ, ਪਿੰਡ ਦੇ ਹਾਲਾਤ ਦੇਖਣੇ ਚਾਹੀਦੇ ਸੀ ਉਹਨਾਂ ਨੂੰ। ਠੀਕ ਹੈ ਜੀ, ਇਹੀ ਮੈਂ ਗੱਲ ਕਰ ਰਿਹਾ ਵੀ ਜਦੋਂ ਫਿਰ ਉਹ ਆਉਂਦੇ ਨੇ, ਉਸ ਸਮੇਂ ਉਹਨਾਂ ਦੇ ਅੱਗੇ ਸਵਾਲ ਕਿਉਂ ਨਹੀਂ ਕਰਦੇ? ਇਹ ਚੀਜ਼ਾਂ ਜਿੰਨਾ ਚਿਰ ਅਸੀਂ ਨਹੀਂ ਰੱਖਾਂਗੇ, ਅਸੀਂ ਆਪਣੇ ਹੱਕ ਨਹੀਂ ਸਮਝਾਂਗੇ ਕਿ ਇਹ ਸਾਡਾ ਹੱਕ ਹੈ, ਅਸੀਂ ਘੇਰ ਕੇ ਉਹਨਾਂ ਨੂੰ ਪੁੱਛ ਸਕਦੇ ਹਾਂ ਗਲਤੀ ਕਿੱਥੇ ਹੈ, ਕਿਉਂਕਿ ਅਸੀਂ ਉਹਨਾਂ ਨੂੰ ਚੁਣਿਆ, ਅਸੀਂ ਵੋਟ ਪਾਈ ਹੈ। ਫਿਰ ਉਸ ਵੇਲੇ ਅਸੀਂ ਕਿਉਂ ਨਹੀਂ ਕਰਦੇ? ਬਹੁਤ ਸਾਰੀਆਂ ਗਲਤੀਆਂ ਸਾਡੀਆਂ ਵੀ ਨੇ, ਜਿਹਦੇ ਕਰਕੇ ਅਸੀਂ ਮਾਰ ਖਾ ਜਾਂਦੇ ਹਾਂ। ਫਿਰ ਅਸੀਂ ਦੋਸ਼ ਦਿੰਦੇ ਹਾਂ ਸਿਰਫ ਸਰਕਾਰਾਂ ਨੂੰ। ਹਾਂਜੀ, ਗਲਤੀਆਂ ਜੋ ਕਿ ਸਾਡੇ ਪਿੰਡ ਦੇ ਵਿੱਚ ਨਾ, ਸਭ ਤੋਂ ਪਹਿਲੀ ਗੱਲ ਆ, ਏਕਾ ਚਾਹੀਦਾ ਆ। ਤੇ ਭਾਜੀ ਇਹ ਜਿਹੜਾ ਕੰਮ ਆ ਨਾ, ਸਾਰਾ ਏਕੇ ਦੇ ਨਾਲ ਹੀ ਹੋਣਾ ਆ। ਪਿੰਡ ਵਾਲਿਆਂ ਦਾ ਏਕਾ ਚਾਹੀਦਾ ਆ। ਠੀਕ ਹੈ ਜੀ, ਤੇ ਉਹਦੇ ਕਰਕੇ ਸਾਰਾ ਕੰਮ ਐਨ ਬਿਲਕੁਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਸਰਕਾਰ ਨੂੰ ਮੇਰੀ ਇਹ ਅਪੀਲ ਆ ਜੀ। ਠੀਕ ਹੈ ਜੀ, ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦਾ ਜਿਹੜਾ ਆ ਪੁਲ ਦਾ ਕੰਮ ਉਹ ਕੀਤਾ ਜਾਵੇ। ਕਿਉਂਕਿ ਜਿਹੜੇ ਸਾਡੇ ਪਿੰਡ ਦੇ ਬੱਚੇ ਆ, ਸਕੂਲਾਂ ਦੇ ਵਿੱਚ ਜਾਂਦੇ ਆ ਤੇ ਉਹ ਪਿੰਡ ਤੋਂ ਬਾਹਰ ਹੀ ਰਹਿ ਜਾਂਦੇ ਆ ਜਦੋਂ ਇੱਦਾਂ ਦੇ ਹਾਲਾਤ ਆਉਂਦੇ ਆ। ਠੀਕ ਹੈ ਜੀ, ਤੇ ਪਿੰਡ ਦੇ ਵਿੱਚ ਕੋਈ ਆਪਣੇ ਪਰੇਸ਼ਾਨੀ ਹੋਵੇ ਕਿਸੇ ਨੂੰ, ਠੀਕ ਹੈ ਜੀ, ਕੋਈ ਪੇਸ਼ੈਂਟ ਹੋਵੇ ਭਾਜੀ, ਤਾਂ ਉਹ ਕਿੱਧਰ ਨੂੰ ਜਾਵਾਂਗੇ ਉਹਨੂੰ ਲੈ ਕੇ? ਜਿੱਦਾਂ ਕੱਲ ਰਾਤ ਹਾਲਾਤ ਬਣੇ ਸੀ, ਜੇ ਇਦਾਂ ਦੇ 'ਚ ਕੋਈ ਸੀਰੀਅਸ ਕੰਡੀਸ਼ਨ 'ਚ ਆ ਜਾਵੇ ਤਾਂ ਫਿਰ ਉਹ ਪਿੰਡ ਦੇ ਵਿੱਚ ਹੀ ਰਹਿ ਜੂ, ਕਿਤੇ ਜਾਂਦਾ ਪਿੰਡ ਦੇ ਵਿੱਚ ਹੀ ਰਹਿ ਜੂਗਾ ਭਾਜੀ। ਠੀਕ ਹੈ ਜੀ, ਤੇ ਉਹਦਾ ਜ਼ਿੰਮੇਵਾਰ ਕੌਣ ਆ? ਸਰਕਾਰਾਂ ਨੂੰ ਮੇਰੀ ਪਹਿਲ ਦੇ ਆਧਾਰ ਤੇ ਮੇਰੀ ਇਹ ਬੇਨਤੀ ਆ ਕਿ ਸਾਡੇ ਜਿਹੜਾ ਪਿੰਡ ਦਾ ਕੰਮ ਆ, ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਸਾਡੇ ਪਿੰਡ ਦਾ ਜਿਹੜਾ ਪੁਲ ਬਣਾਇਆ ਜਾਵੇ। ਜੇ ਪੁਲ ਨਹੀਂ ਬਣਾਉਣਾ ਤਾਂ ਇੱਧਰ ਨਹਿਰ ਵਾਲੀ ਸੜਕ ਵਾ, ਉਹਦੀ ਮੁਰੰਮਤ ਕੀਤੀ ਜਾਵੇ, ਉਹਨੂੰ ਸਹੀ ਢੰਗ ਦੇ ਨਾਲ ਉਹਦਾ ਨਿਰਮਾਣ ਕਰਕੇ, ਤਾਂ ਜੋ ਕਿ ਪਿੰਡ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਪਿੰਡ ਵਾਲੇ ਜਿੱਥੇ ਵੀ ਜਾਣਾ ਜਾ ਸਕਣ ਇੱਕ ਨਹਿਰ ਦੇ ਰਸਤੇ ਦੇ ਉੱਤੋਂ ਦੀ। ਠੀਕ ਹੈ ਜੀ, ਇਹ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ। ਕਿ ਠੀਕ ਹੈ, ਅਸੀਂ ਸਮੱਸਿਆ ਅੱਜ ਆਈ ਹੈ ਤਾਂ ਕਰਕੇ ਇਹਦੀ ਗੱਲ ਕਰ ਰਹੇ ਹਾਂ, ਪਰ ਅਸੀਂ
ਅੱਗੇ ਪਿੱਛੇ ਭੁੱਲ ਕਾਹਤੇ ਜਾਂਦੇ ਆ? ਅਸੀਂ ਵੈਸੇ ਲੀਡਰਾਂ ਦੇ ਅੱਗੇ ਹੱਥ ਜੋੜਦੇ ਆ, ਠੀਕ ਹੈ ਜੀ, ਇਹ ਹੈ ਉਹ ਹੈ, ਪਰ ਜਦੋਂ ਸਮੱਸਿਆ ਆਉਂਦੀ ਉਦੋਂ ਸਾਨੂੰ ਇਹ ਸਮੱਸਿਆ ਲੱਗਦੀ, ਉਦੋਂ ਬਾਅਦ ਕਿਉਂ ਨਹੀਂ ਲੱਗਦੀ? ਜਦੋਂ ਵੋਟਾਂ ਦਾ ਸਮਾਂ ਹੁੰਦਾ ਉਦੋਂ ਪੁਰਜ਼ੋਰ ਮੰਗ ਕਿਉਂ ਨਹੀਂ ਏਕੇ ਨਾਲ ਰੱਖੀ ਜਾਂਦੀ? ਪਹਿਲੀ ਗੱਲ ਤਾਂ ਹੈ ਜੀ, ਜੋ ਸਾਡੇ ਕੋਲ ਪੰਜਾਬੀ USA ਚੈਨਲ ਸਾਡੇ ਕੋਲ ਤੁਸੀਂ ਪਹੁੰਚੇ ਆ, ਸਾਡੀ ਦੁੱਖ ਦੀ ਘੜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਕਿਉਂਕਿ ਅੱਜ ਕੋਈ ਵੀ ਸਾਡੇ ਨਗਰ ਦੇ ਵਿੱਚ MLA ਆਇਆ ਜਾਂ ਕੋਈ ਵੀ ਆਇਆ, ਸਾਡੇ ਪਿੰਡ ਆਉਣ ਦਾ ਕੋਈ ਸਾਧਨ ਨਹੀਂ ਸੀ। ਆਪਨੇ ਵੀ ਦੇਖ ਲਿਆ ਤੇ ਆਪ ਜੀ ਨੂੰ ਵੀ ਟਰੈਕਟਰ ਟਰਾਲੀ ਤੇ ਲੈ ਕੇ ਆਏ ਆ। ਜਿਹੜਾ ਸਾਡੇ ਪਿੰਡ ਦੀ ਮੇਨ ਪ੍ਰੋਬਲਮ ਇਹੀ ਆ ਜੀ ਕਿ ਜਿਹੜੇ ਪਿੰਡ ਸਾਡੇ ਵਿੱਚ ਜਿਹੜੇ ਚੋਅ ਆ ਜਾਵੇ, ਉਹਦੇ ਨਾਲ ਸਾਡੇ ਸਾਰੇ ਲਿੰਕ ਟੁੱਟ ਜਾਂਦੇ ਆ। ਸਾਡਾ ਪਿੰਡ ਇਕੱਲੇ ਦਾ ਇਕੱਲਾ ਰਹਿ ਜਾਂਦਾ। ਪਹਿਲੀ ਗੱਲ ਤਾਂ ਇਹ ਆ, ਜਿਹੜਾ ਸਾਡੇ ਪਿੰਡ ਦੇ ਵਿੱਚ ਨਹਿਰ ਦਾ ਸੂਆ ਬਣਿਆ ਪਿੰਡ ਦੇ ਲਹਿੰਦੇ ਪਾਸੇ, ਔਰ ਮਾਲਪੁਰ ਤੋਂ 3 ਕਿਲੋਮੀਟਰ ਦੂਰ ਸਾਡਾ ਪਿੰਡ ਹੱਲੂਵਾਲ। ਉਹ ਜਿਹੜਾ ਸੂਆ ਉੱਚਾ ਬਣਨ ਦੇ ਨਾਲ ਜਿਹੜਾ ਸਾਡੇ ਪਿੰਡ ਦਾ ਪਾਣੀ ਆ, ਬਰਸਾਤ ਦਾ ਪਾਣੀ ਆ, ਉਹਦਾ ਕੋਈ ਬਾਹਰ ਨਿਕਾਸੀ ਦਾ ਵਧੀਆ ਸਾਧਨ ਹੈ ਨਹੀਂਗਾ, ਜਿਸ ਦੇ ਕਾਰਨ ਜਿਹੜਾ ਪਿੰਡ ਦਾ ਚੋਅ ਦਾ ਪਾਣੀ ਸਾਡੇ ਪਿੰਡ ਵਿੱਚ ਆ ਵੜਦਾ। ਉਹ ਜਿਹੜਾ ਨਹਿਰ ਦਾ ਸੂਆ ਨੀਵਾਂ ਕੀਤਾ ਜਾਵੇ, ਇਹ ਸਾਡੀ ਪੁਰਜੋਰ ਅਪੀਲ ਹੈ ਸਰਕਾਰਾਂ ਨੂੰ ਵੀ, ਮੀਡੀਆ ਨੂੰ ਵੀ, ਪ੍ਰਸ਼ਾਸਨ ਨੂੰ ਵੀ, ਕਿ ਜਿਹੜੀ ਸਾਡੀ ਮੇਨ ਸਮੱਸਿਆ ਉਹਦਾ ਹੱਲ ਤਾਂ ਕੋਈ ਕਰਦਾ ਨਹੀਂਗਾ। ਸਾਡੇ ਪਿੰਡ ਮੰਤਰੀ ਆਉਂਦੇ ਨੇ, ਸਾਰੇ ਆਉਂਦੇ ਨੇ, ਪਿੰਡ ਦੀਆਂ ਨਾਲੀਆਂ ਗਲੀਆਂ ਬਹੁਤ ਵਧੀਆ ਬਣਾਈਆਂ। ਡਾਕਟਰ ਰਾਜ ਕੁਮਾਰ ਜੀ ਆਏ, ਅੱਜ ਵੀ ਉਹਨਾਂ ਨੇ ਮੌਕਾ ਆ ਕੇ ਦੇਖਿਆ। ਹੋਰ ਸਾਡੇ ਪਿੰਡ 'ਚ ਉਹਨਾਂ ਨੇ ਅੰਬੇਡਕਰ ਸਾਹਿਬ ਦਾ ਭਵਨ ਦੇ ਉਹਨੇ ਸਾਨੂੰ ਗ੍ਰਾਂਟ ਦਿੱਤੀ, ਉਹ ਵੀ ਸਾਡਾ ਬਣਿਆ, ਹੋਰ ਕਾਫੀ ਬਣਿਆ। ਜਿਹੜੀ ਸਾਡੀ ਮੇਨ ਸਮੱਸਿਆ ਪਿੰਡ ਦੀ ਆ, ਉਹ ਸਾਡੀ ਹੱਲ ਨਹੀਂ ਹੋ ਰਹੀ, ਕਿਉਂਕਿ ਸਾਡਾ ਪਿੰਡ ਇਕੱਲਾ ਆ। ਸਾਡੇ ਪਿੰਡ ਜਿਹੜਾ ਪੁਲ ਵਾ ਉਹ ਕੋਈ ਵੀ ਸਰਕਾਰ ਬਣਾ ਨਹੀਂ ਰਹੀ। ਇਹ ਸਾਡੀ ਬੇਨਤੀ, ਸਾਡਾ ਇਕੱਲਾ ਪਿੰਡ ਕਰਕੇ ਇਹਦਾ ਪੁਲ ਬਣਾਇਆ ਜਾਵੇ, ਜਾਂ ਸਾਨੂੰ ਕਿਸੇ ਵੀ ਪਿੰਡ ਦੇ ਨਾਲ ਲਿੰਕਡ ਕੀਤਾ ਜਾਵੇ, ਕਹਾਰਪੁਰ ਨਾਲ ਕੀਤਾ ਜਾਵੇ, ਤਾਂ ਜੋ ਕਿ ਜਿਹੜੀ ਸਾਡੀ ਨਹਿਰ ਦਾ ਤਕਰੀਬਨ 1.5 ਕਿਲੋਮੀਟਰ ਹੈ, ਜੋ ਨਹਿਰ ਦੀ ਪੱਕੀ ਕੀਤੀ ਜਾਵੇ, ਉਹਦੇ ਨਾਲ ਅਸੀਂ ਕਹਾਰਪੁਰ ਨਾਲ ਲਿੰਕਡ ਹੋ ਕੇ ਅਸੀਂ ਮਾਲਪੁਰ ਸ਼ਹਿਰ ਜਾ ਸਕਦੇ ਹਾਂ। ਇਹ ਸਾਡੀ ਬੇਨਤੀ ਆ। ਬਾਕੀ ਜੋ ਸਾਡੇ ਪਿੰਡ ਦੇ ਵਿੱਚ ਮੁਲਾਜ਼ਮਾਂ ਬਾਰੇ ਅਸੀਂ ਸੋਚੀ ਜਾਂਦੇ ਆ ਕਿ ਮੁਲਾਜ਼ਮ ਡਿਊਟੀ ਨਹੀਂ ਜਾ ਸਕਦੇ, ਜਿਹੜੇ ਦਿਹਾੜੀਦਾਰ ਘਰਾਂ 'ਚ ਬੈਠੇ ਅੱਜ ਹਫ਼ਤੇ ਤੋਂ, ਉਹਨਾਂ ਬਾਰੇ ਕਿਵੇਂ ਸੋਚਣਾ? ਜਿਹੜੇ ਸਾਡੇ ਮੁਲਾਜ਼ਮ ਆ, ਅਸੀਂ ਉਹਨਾਂ ਲਈ ਸੋਚੀ ਜਾਂਦੇ ਕਿ ਜੀ ਉਹਨਾਂ ਦੀ ਤਨਖਾਹ ਪਈ ਜਾਂਦੀ ਆ। ਜਿਹੜੇ ਗਰੀਬ ਬੰਦੇ ਦਿਹਾੜੀਦਾਰ, ਉਹ ਕੰਮ ਤੇ ਨਹੀਂ ਜਾ ਸਕਦੇ, ਅੱਜ ਹਫ਼ਤਾ ਨੂੰ ਘਰ ਬੈਠਿਆਂ ਨੂੰ ਹੋ ਗਿਆ। ਗੁਰੂ ਰਵਿਦਾਸ ਸਭਾ ਕਿਸੇ ਲੰਗਰ ਲਾਇਆ ਵਾ, ਉਹਨਾਂ ਲਈ ਲੰਗਰ ਘਰਾਂ ਲਈ ਜਾ ਰਿਹਾ, ਉਹਨਾਂ ਲਈ ਤਾਂ ਕੋਈ ਸੋਚਦਾ ਨਹੀਂਗਾ। ਅਸੀਂ ਮੁਲਾਜ਼ਮਾਂ ਲਈ ਡਿਊਟੀ ਪਿੱਟੀ ਜਾਂਦੇ, ਸਾਡੇ ਮੁਲਾਜ਼ਮ ਘਰ ਬੈਠੇ, ਸਾਡੇ ਬੱਚੇ ਘਰ ਬੈਠੇ। ਇੱਕ ਦਿਹਾੜੀਦਾਰ ਜਿਹੜਾ ਬੰਦਾ ਜਿਹਨੇ ਆਪਣੇ ਉਹੀ ਕਮਾਉਣਾ, ਉਹੀ 4 ਬੱਚਿਆਂ ਨੂੰ ਖਵਾਉਣਾ, ਜਿਹਨੇ ਉਹੀ ਕਰਨਾ ਤਾਂ ਉਹੀ ਖਾਣਾ, ਉਹਦੇ ਬਾਰੇ ਸੋਚ ਨਹੀਂ ਰਹੇ। ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਸਾਡਾ ਪਿੰਡ ਕਿਸੇ ਵੀ ਸ਼ਹਿਰ ਦੇ ਨਾਲ ਜਾਂ ਕਿਸੇ ਪਿੰਡ ਦੇ ਨਾਲ ਲਿੰਕਡ ਕੀਤਾ ਜਾਵੇ। ਇੱਦਾਂ ਦੇ ਆਉਣ ਦੇ ਵਿੱਚ ਜਿਹੜੇ ਸਾਡਾ ਕੋਈ ਪਿੰਡ ਦੇ ਉੱਤੇ ਕੋਈ ਦੁਖਨਾਈ ਇੱਦਾਂ ਦਾ ਸਮਾਂ ਆਉਂਦਾ ਹੈ, ਉਹਦੇ ਨਾਲ ਅਸੀਂ ਕਿਸੇ ਪਿੰਡ ਨਾਲ ਲਿੰਕਡ ਹੋ ਜਾਈਏ। ਲਿੰਕਡ ਹੋਣ ਕਰਕੇ ਅਸੀਂ ਸਾਧਨ ਸਾਡਾ ਬਣ ਜਾਊਗਾ, ਅਸੀਂ ਸ਼ਹਿਰ ਜਾ ਸਕਦੇ ਹਾਂ। ਸਾਡੇ ਕੋਲ ਕੋਈ ਵੀ ਫਾਸਟ ਐਡ ਹੈ ਨਹੀਂਗਾ। ਸਾਡਾ ਕੋਈ ਬਜ਼ੁਰਗ ਬਿਮਾਰ ਹੋ ਜਾਵੇ, ਸਾਡੀ ਕੋਈ ਲੇਡੀ ਜਾਂ ਕੋਈ ਡਿਲੀਵਰੀ ਕੇਸ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ, ਉਹ ਅਸੀਂ ਜਾ ਨਹੀਂ ਸਕਦੇ। ਬਾਕੀ ਜੋ ਸਕੂਲਾਂ ਦੇ ਬੱਚੇ ਨੇ, ਉਹ ਵੀ ਆਪ ਜੀ ਨੇ ਦੱਸਿਆ ਕਿ ਸਾਡੇ ਬੱਚੇ ਉਸ ਦਿਨ ਘਰ ਰਹਿ ਜਾਂਦੇ ਨੇ। ਅੱਜ ਡਾਕਟਰ ਰਾਜ ਸਾਹਿਬ ਨੇ BPO ਸਾਹਿਬ ਨਾਲ ਗੱਲ ਕੀਤੀ ਆ ਕਿ ਜਿਹੜੇ ਹੱਲੂਵਾਲ ਦੇ ਜਿੰਨੇ ਵੀ ਟੀਚਰ ਵਾ, ਇਹਨਾਂ ਦੀ ਕੱਲ੍ਹ ਦੀ ਛੁੱਟੀ ਲਾਈ ਜਾਵੇ। ਉਹਨਾਂ ਨੇ ਅਪੀਲ ਕੀਤੀ ਆ ਵੀ ਹੱਲੂਵਾਲ ਦਾ ਜੋ ਲਿੰਕ ਸਾਰੇ ਪਾਸੇ ਟੁੱਟ ਗਿਆ ਆ, ਇਹ ਸਾਡੀ ਰਿਕੁਐਸਟ ਵਾ। MLA ਸਾਹਿਬ ਨੇ ਕਿਹਾ ਕਿ ਹੱਲੂਵਾਲ ਜਿੰਨੇ ਵੀ ਮੁਲਾਜ਼ਮ, ਟੀਚਰ ਮੁਲਾਜ਼ਮ ਆ, ਉਹਨਾਂ ਦੀ ਕੱਲ੍ਹ ਦੀ ਜਿਹੜੀ ਆ ਛੁੱਟੀ ਲਾਈ ਜਾਵੇ। ਕਿਸੇ ਨਾ ਕਿਸੇ ਤਰ੍ਹਾਂ ਅਸੀਂ ਉਹਦੀ ਅਡਜਸਟਮੈਂਟ ਆਪ ਕਰਨੀ ਆ। ਇਸ ਕਰਕੇ ਸਾਡੀਆਂ ਇੰਨੀਆਂ ਤੰਗੀਆਂ ਆ, ਬੱਚੇ ਸਾਡੇ ਘਰ ਬੈਠੇ ਆ। ਜੋ ਸਾਡੇ ਪਿੰਡ ਦੇ 2 ਸਕੂਲ ਆ, ਮਿਡਲ ਸਕੂਲ ਤੇ ਹਾਈ ਸਕੂਲ, ਪ੍ਰਾਇਮਰੀ ਸਕੂਲ ਤੇ ਹਾਈ ਸਕੂਲ, ਉਹਨਾਂ ਦਾ ਜੋ ਸਟਾਫ ਉਹ ਸਾਰਾ ਬਾਹਰੋਂ ਆਉਂਦਾ। ਸਾਡੇ ਪਿੰਡ ਦੇ ਵਿੱਚ ਬਾਹਰਲੇ ਬੱਚੇ ਕੋਈ ਸਕੂਲ ਵਿੱਚ ਪੜ੍ਹਨ ਆਉਂਦੇ ਆ, ਉਹਨਾਂ ਬੱਚਿਆਂ ਨੂੰ ਸਕੂਲ ਵਿੱਚ ਆਉਣਾ ਬੜਾ ਮੁਸ਼ਕਲ ਵਾ। ਸਾਡੇ ਜੋ ਬਾਹਰਲਾ ਸਕੂਲ ਸਾਡੇ ਪਿੰਡਾਂ ਦਾ, ਉਹਦੇ ਲਈ ਬੜੀ ਪ੍ਰੋਬਲਮ ਆਉਂਦੀ ਆ। ਇਸ ਕਰਕੇ ਬੇਨਤੀ ਹੈ, ਸਾਡਾ ਕਿਸੇ ਨਾ ਕਿਸੇ ਪਿੰਡ ਨਾਲ ਲਿੰਕਡ ਕੀਤਾ ਜਾਵੇ, ਤਾਂ ਜੋ ਕਿ ਅਸੀਂ ਇੱਦਾਂ ਦੁੱਖ ਦੀ ਘੜੀ ਦੇ ਵਿੱਚ ਕਿਸੇ ਨਾਲ ਸਾਧਨ ਹੋ ਕੇ, ਕਿਸੇ ਦੇ ਨਾਲ ਅਸੀਂ ਜੁੜ ਕੇ, ਸ਼ਹਿਰ ਨਾਲ ਜੁੜ ਕੇ ਅਸੀਂ ਆਪਣੇ ਕੰਮ ਕਰ ਸਕੀਏ। ਇਹ ਸਾਡੀ ਬੇਨਤੀ ਆ ਜੀ। ਪ੍ਰਸ਼ਾਸਨ ਨੂੰ ਵੀ ਆ, ਮੀਡੀਆ ਨੂੰ ਵੀ ਆ। ਉਹ ਆਪ ਜੀ ਦੀ ਬਹੁਤ ਬਹੁਤ ਧੰਨਵਾਦ, ਜਿਹੜਾ ਸਾਡੇ ਪਿੰਡ ਦੇ ਵਿੱਚ ਆ ਕੇ ਤੁਸੀਂ ਸਾਡੀ ਦੁੱਖ ਦੀ ਘੜੀ ਵਿੱਚ ਸਾਡੇ ਦੁੱਖ ਸੁਣੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਪਿੰਡ ਦੀ ਤੁਸੀਂ ਵੋਟ ਦੱਸ ਸਕਦੇ ਹੋ? ਵੋਟ ਦੀ ਗਿਣਤੀ ਕਿੰਨੀ ਹੈ? ਤਕਰੀਬਨ 1500-1700 ਵੋਟ ਆ ਜੀ। 1500 ਤੋਂ 1700 ਦੀ ਗਿਣਤੀ ਹੈ ਇਸ ਪਿੰਡ ਦੀਆਂ ਵੋਟਾਂ ਦੀ। ਮਾਨ ਸਾਹਿਬ, ਤੁਸੀਂ ਇਹਨਾਂ ਵੋਟਾਂ ਦੀ ਕੀਮਤ ਤਾਂ ਦੱਸ ਸਕਦੇ ਹੋ ਕਿ ਇਹਨਾਂ ਦੀ ਕੀਮਤ ਕਿੰਨੀ ਹੈ? ਕਿਉਂਕਿ ਸਰਕਾਰਾਂ ਨੂੰ ਵੋਟਾਂ ਤੱਕ ਮਤਲਬ ਹੁੰਦਾ, ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਸਰਕਾਰ ਵੋਟਾਂ ਦੇ ਨਾਲ ਬਣਦੀ ਹੈ। ਪਰ ਜੇ ਵੋਟ ਨਹੀਂ ਪਊਗੀ ਇਸ ਪਿੰਡ ਦਾ, ਜੇ ਅੱਜ ਹੀ ਇਹ ਬਾਈਕਾਟ ਕਰ ਦੇਣ, ਕਹਿਣ ਕਿ ਅਸੀਂ ਵੋਟਾਂ ਨਹੀਂ ਪਾਉਣੀਆਂ, ਤਾਂ ਫਿਰ ਯਤਨ ਹੋਣੇ ਵੀ ਸ਼ੁਰੂ ਹੋ ਜਾਣਗੇ। ਤੁਸੀਂ ਕੋਸ਼ਿਸ਼ ਕਰੋਗੇ ਕਿ ਇਸ ਪਿੰਡ ਨੂੰ ਵੋਟਾਂ ਦੇ ਲਈ ਮਨਾਇਆ ਜਾਵੇ, ਜੋ ਕਰਨ ਦੀ ਲੋੜ ਪੈਂਦੀ ਹੈ ਉਹ ਕੀਤੀ ਜਾਵੇ। ਸੋ ਧਰਾਤਲ ਤੇ ਜੋ ਸਥਿਤੀ ਹੈ ਉਸ ਨੂੰ ਦੇਖੋ, ਉਸ ਨੂੰ ਬਾਚੋ, ਫਿਰ ਜੋ ਵੀ ਫੈਸਲਾ ਹੈ ਉਹ ਲਿਆ ਜਾਵੇ। ਕਿਉਂਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਹ ਲੋਕ ਸਿਰਫ ਤੜਫ ਰਹੇ ਨੇ ਇੱਕ ਪੁਲ ਦੀ ਖਾਤਰ, ਇੱਕ ਚੰਗੇ ਪਾਣੀ ਦੇ ਪ੍ਰਬੰਧ ਦੇ ਖਾਤਰ, ਤਾਂ ਕਿ ਇਹ ਪਿੰਡ ਸੁਖੀ ਘੁੱਗ ਵਸ ਸਕੇ। ਸੋ ਇੱਧਰ ਬਜ਼ੁਰਗ ਵੀ ਸਾਡੇ ਨਾਲ ਨੇ। ਬਜ਼ੁਰਗੋ, ਤੁਹਾਡਾ ਨਾਮ ਜਾਣ ਸਕਦੇ ਹਾਂ? ਮੇਰਾ ਨਾਮ ਜੋਗਿੰਦਰਪਾਲ ਹੈ ਜੀ। ਜੀ ਜੋਗਿੰਦਰਪਾਲ ਜੀ, ਤੁਸੀਂ ਇਸ ਪਿੰਡ ਦੇ ਵਿੱਚ ਜਦੋਂ ਤੋਂ ਰਹਿ ਰਹੇ ਹੋ, ਇਹ ਕਿੰਨਵੀਂ ਘਟਨਾ ਹੈ ਜਦੋਂ ਇਦਾਂ ਪਾਣੀ ਆਇਆ? ਇਹ ਦੂਜੀ ਘਟਨਾ ਜੀ। ਮੇਰੀ ਉਮਰ 71ਵਾਂ ਸਾਲ ਆ ਮੇਰੀ ਉਮਰ ਨੂੰ। ਇਹ ਪਹਿਲਾਂ 88 'ਚ ਹੋਈ ਸੀ। ਉਸ ਤੋਂ ਬਾਅਦ ਆ ਜਿਹੜੀ ਆ 88 'ਚ ਇੰਨਾ ਨਹੀਂ ਸੀਗਾ। ਆ ਜਿਹੜਾ ਹੁਣ ਆਇਆ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ।
ਘਰਾਂ ਦੇ ਵਿੱਚ ਪਾਣੀ ਵੜ ਗਿਆ, ਘਰਾਂ ਦੇ ਵਿੱਚ ਲੋਕਾਂ ਦੇ ਖਾਣ ਪੀਣ ਦਾ ਸਮਾਨ ਸਾਰਾ ਸੜ ਗਿਆ, ਉਹ ਗਲ ਗਿਆ ਸਾਰਾ ਹੀ। ਇਸ ਕਰਕੇ ਸਵੇਰ ਤੋਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਕੰਮ ਹੋ ਗਿਆ, ਉਹਨਾਂ ਦੀ ਸਵੇਰ ਦੀ ਰੋਟੀ ਨਹੀਂ ਖਾਧੀ, ਰੋਟੀ ਨਹੀਂ ਉਹਨਾਂ ਦੇ ਘਰ 'ਚ ਬਣੀ। ਉਹ ਅਸੀਂ ਸਾਡੇ ਗਿਆਨੀ ਪ੍ਰਧਾਨ ਜੀ ਨੇ, ਗੁਰਦੁਆਰੇ ਵਾਲਿਆਂ ਨੇ ਪ੍ਰਬੰਧ ਕੀਤਾ, ਅਸੀਂ ਰਲ ਮਿਲ ਕੇ ਉੱਥੇ ਉਹਨਾਂ ਨੂੰ ਲੰਗਰ ਲਾਇਆ। ਲੰਗਰ ਲਾਉਣ ਦੇ ਨਾਲ ਉਹਨਾਂ ਨੂੰ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਅਸੀਂ। ਸੋ ਇਹ ਜਿਹੜਾ ਕੰਮ ਹੋਇਆ ਇਹ ਹੈ ਤਾਂ ਕੁਦਰਤੀ ਆ, ਲੇਕਿਨ ਜਿਹੜੀਆਂ ਸਾਡੀਆਂ ਸਰਕਾਰਾਂ ਆਉਣੀਆਂ ਨਾ, ਸਰਕਾਰਾਂ ਸਾਡੇ ਵੱਲ ਕੋਈ ਧਿਆਨ ਨਹੀਂ ਦਿੰਦੀਆਂ। 70-71 ਸਾਲ ਹੋ ਚੱਲੇ ਆ, ਕਿਸੇ ਨੇ ਸਾਡੇ ਇਹ ਇਸ ਬਾਰੇ ਸੋਚਿਆ ਨਹੀਂ ਵੀ ਇਸ ਪਿੰਡ ਦਾ ਕੀ ਬਣਾਵਾਂਗੇ, ਕੀ ਬਣਿਆ ਆ। ਸਾਰੇ ਆਉਂਦੇ ਆ, ਵੋਟਾਂ ਲੈ ਕੇ ਚੱਲ ਜਾਂਦੇ ਆ, ਬਸ ਲਾਰੇ ਹਰੇਕੇ ਲਾਉਂਦੇ, ਲਾਰੇ ਸਾਰੀਆਂ ਸਰਕਾਰਾਂ ਲਾ ਰਹੀਆਂ, ਲੇਕਿਨ ਸਾਡੀ ਕਿਸੇ ਨੇ ਸੁਣੀ ਨਹੀਂ ਅੱਜ ਤੱਕ। ਯਤਨ ਕਦੀ ਪਿੰਡ ਵਾਲਿਆਂ ਨੇ ਰਲ ਕੇ ਆਪ ਕਿੰਨਾ ਕੁ ਕੀਤਾ ਹੈ ਕਿ ਅਸੀਂ ਆਪ ਹੀ ਆਹ ਕਰ ਲੈਂਦੇ, ਸਰਕਾਰ ਤੋਂ ਕੋਈ ਉਮੀਦ ਨਹੀਂ? ਯਤਨ ਸਾਡੇ ਪਹਿਲਾਂ ਸਾਡੇ ਬਹੁਤ ਚਿਰ ਦੀ ਗੱਲ ਆ, ਉਹ ਸਾਡੇ ਬੰਦਿਆਂ ਨੇ, ਸਾਡੇ ਬਾਹਰ NRI ਵੀਰਾਂ ਨੇ ਪੈਸੇ ਇਕੱਠੇ ਕਰਕੇ ਭੇਜੇ ਸੀ। ਭੇਜਣ ਦੇ ਨਾਲ ਉਹ ਸਾਡੇ ਇੱਕ ਸਾਈਫਨ ਤਿਆਰ ਹੀ ਨਹੀਂ ਕੀਤਾ ਇੱਕ ਸਿਰਫ। ਬਾਕੀ ਜੋ ਵੀ ਹੈ ਸਰਕਾਰਾਂ ਦੇ ਕਰਨ ਦਾ, ਉਹ ਸਰਕਾਰਾਂ ਨੇ ਕਿਸੇ ਨੇ ਨਹੀਂ ਕੁਝ ਵੀ ਕੀਤਾ, ਸਿਰਫ ਪਿੰਡ ਦੇ NRI ਵੀਰਾਂ ਨੇ ਜਾਂ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਉਹ ਸਾਈਫਨ ਬਣਾਇਆ ਇੱਕ। ਇਹੀ ਕੁਝ ਹੋਇਆ ਜੀ। ਡਿਵੈਲਪਮੈਂਟ ਦੇ ਨਾਮ ਤੇ ਸਿਰਫ ਪਿੰਡ ਦੇ ਵਿੱਚ ਇੰਨੀ ਤਬਦੀਲੀ ਇੰਨੀ ਤਬਦੀਲੀ ਹੋਈ ਹੈ ਜੀ, ਹੋਰ ਕੁਝ ਨਹੀਂ ਹੋਇਆ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਦੂਸਰੀ ਪਹਿਲਾਂ ਪਰਸੋਂ ਸਾਡੇ ਨਿਆਣਿਆਂ ਦਾ ਸਕੂਲ ਦੇ ਵਿੱਚ ਆਉਣਾ ਇੱਥੇ ਮੁਸ਼ਕਲ ਹੋ ਗਿਆ। ਅਸੀਂ ਨਿਆਣਿਆਂ ਨੂੰ, ਮੇਰੀ ਨਿਗਨੀਆਂ ਪੋਤੀਆਂ ਇਹਨਾਂ ਦੀਆਂ, ਮੈਂ ਖੈੜ ਨੂੰ ਭੇਜੀਆਂ, ਆਪਣੀ ਕੁੜੀ ਦੇ ਭੇਜੀਆਂ ਖੈੜ, ਵੀ ਉੱਥੇ ਤੁਸੀਂ ਚੱਲ ਜਾਓ। ਉਹਨਾਂ ਦੀ ਗੱਡੀ, ਸਕੂਲ ਦੀ ਗੱਡੀ ਦੇ ਵਿੱਚ ਉਹਨਾਂ ਨੂੰ ਬਹਾਲ ਕੇ ਉੱਥੇ ਭੇਜਿਆ। ਤੇ ਇਹ ਹਾਲਾਤ ਸਾਡੇ ਪਿੰਡ ਦੇ ਆ ਜੀ। ਇਸ ਕਰਕੇ ਸਾਡੇ ਪਿੰਡ ਦੇ ਬਾਰੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਪਹਿਲ ਦੇ ਆਧਾਰ ਤੇ ਸਾਡੇ ਪਿੰਡ ਦਾ ਜੋ ਵੀ ਆ ਕੰਮ ਨਾ ਉਹ ਕੀਤਾ ਜਾਵੇ। ਸਾਡੇ ਪਿੰਡ ਦਾ ਲਿੰਕ ਕਿਸੇ ਨਾ ਕਿਸੇ ਪਾਸੇ ਨੂੰ ਲਾਇਆ ਜਾਵੇ। ਸਾਡੀ ਇੱਥੋਂ ਸਕੂਲ ਤੋਂ ਲੈ ਕੇ ਉਹ ਘਮਿਆਲੇ ਦੇ ਰੋਡ ਤੱਕ ਨਹਿਰ ਦੀ ਸੜਕ ਆ ਜਿਹੜੀ, ਉਹ ਸਿਰਫ 1.5-2 ਕਿਲੋਮੀਟਰ ਦਾ ਫਰਕ। ਸਾਡੀ ਜੇ ਇਹ ਪੁਲ ਨਹੀਂ ਬਣ ਸਕਦਾ, ਸਾਡੀ ਇਹ ਸੜਕ ਤਿਆਰ ਕੀਤੀ ਜਾਵੇ ਤਾਂ ਕਿ ਸਾਡਾ ਜਿਹੜਾ ਪਿੰਡ ਦਾ ਆਉਣ ਜਾਣਾ ਕਿਸੇ ਪਾਸੇ ਨੂੰ ਜਾ ਸਕੀਏ ਅਸੀਂ।